ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਜਿਹੜੀ ਆਪਸੀ ਸਾਂਝ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਪੰਜਾਬ ਦੀ ਈਸਟ ਅਤੇ ਵੈਸਟ ਪੰਜਾਬ ਲਹਿੰਦਾ ਅਤੇ ਚੜ੍ਹਦਾ, ਇਹਦੀ ਜਦੋਂ ਸਾਂਝ ਦੀ ਗੱਲ ਆਉਂਦੀ ਹੈ ਅਤੇ ਫਿਰ ਸਿੱਖਾਂ ਅਤੇ ਮੁਸਲਮਾਨਾਂ ਦੀ ਜਿਹੜੀ ਸਾਂਝ ਹੈ ਉਹ ਇੱਕ ਅਹਿਮ ਕੜੀ ਹੈ। ਜਿਹੜਾ 47 ਦਾ ਇੱਕ ਦੌਰ ਸੀ ਜਿੱਥੇ ਇੱਕ ਨੈਗੇਟਿਵਿਟੀ ਅਤੇ ਆਪਸ ਦੇ ਵਿੱਚ ਉਹ ਝੜਪ ਨਜ਼ਰ ਆਉਂਦੀ ਹੈ ਅਤੇ ਟਕਰਾਅ ਵੀ ਹੁੰਦਾ, ਪਰ ਉਹਦੇ ਤੋਂ ਬਾਅਦ ਭਾਵੇਂ ਉਹ 50s 60s ਦਾ ਦੌਰ ਹੋਵੇ, ਫਿਰ 84 ਦੇ ਟਾਈਮ ਵੇਲੇ ਵੀ ਜਦੋਂ ਉੱਧਰੋਂ ਅਫਜ਼ਲ ਅਹਿਸਨ ਰੰਧਾਵਾ ਵੱਲੋਂ ਨਜ਼ਮ ਲਿਖੀ ਜਾਂਦੀ ਹੈ, ਮਤਲਬ ਉਹ ਕਿਵੇਂ ਉਹ ਸਿੱਖਾਂ ਦੀ ਪੀੜ ਨੂੰ ਸਮਝਦੇ ਆ। ਈਵਨ ਸਿੱਖਾਂ ਨਾਲੋਂ ਵੀ ਉਹਨਾਂ ਨੇ ਬੈਟਰ ਬਿਆਨ ਕੀਤਾ ਜਿਹੜਾ ਘੱਲੂਘਾਰਾ ਵਾਪਰਿਆ ਸਿੱਖਾਂ ਦੇ ਉੱਤੇ। ਅੱਜ ਵੀ ਉਹ ਜਿਹੜੀ ਸਾਂਝ ਹੈ ਉਹਦੀਆਂ ਪੈੜਾਂ ਸਾਨੂੰ ਨਜ਼ਰ ਆਉਂਦੀਆਂ ਨੇ, ਜਾਂ ਉਹ ਸਾਂਝ ਅੱਗੇ ਤੁਰਦੀ ਹੈ ਕਿਤੇ ਨਾ ਕਿਤੇ। ਉਹ ਜਿਹੜਾ ਭਾਰਤ ਦਾ ਨਿਜ਼ਾਮ ਹੈ ਉਹਨੂੰ ਖਟਕਦੀ ਵੀ ਹੈ, ਉਹਦੇ 'ਤੇ ਉਹਨੂੰ ਡੀਰੇਲ ਕਰਨ ਦੇ ਲਈ ਜਾਂ ਉਹਦੇ 'ਚ ਨੈਗੇਟਿਵਿਟੀ ਕਰਨ ਦੇ ਲਈ ਉਹਨੂੰ ਉਸ ਤਰੀਕੇ ਨਾਲ ਵੀ ਉਹਨੂੰ ਹਮੇਸ਼ਾ ਡੀਮੋਰਲਾਈਜ਼ ਕਰਨ ਦੀ ਉਹਨਾਂ ਦੀ ਲਾਈਨ ਹੁੰਦੀ ਹੈ। ਪਰ ਇਹ ਇੱਕ ਸੱਚਾਈ ਵੀ ਹੈ ਅਤੇ ਇਹ ਅੱਗੇ ਵੱਧਦੀ ਵੀ ਨਜ਼ਰ ਆ ਰਹੀ ਹੈ। ਸੋ ਇਸੇ ਦੇ ਨਾਲ ਮੈਂ ਅੱਜ ਜਿਹੜੀ ਸਾਨੂੰ ਇੱਕ ਸਵਾਲ ਦੇ ਤੌਰ ਦੇ ਉੱਤੇ ਲਿਖਤ ਪਹੁੰਚੀ ਹੈ ਸਾਡੇ ਤੱਕ, ਉਹ ਇੱਕ ਸਵਾਲ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ। ਇੱਕ ਪਾਕਿਸਤਾਨੀ ਪੰਜਾਬ ਤੋਂ ਡਿਸਟ੍ਰਿਕਟ ਜੇਹਲਮ ਤੋਂ ਤਾਹਿਰ ਅਬਾਸ ਹੋਰਾਂ ਦੀ ਲਿਖਤ ਹੈ, ਜੋ ਜਿਵੇਂ ਉਹਨਾਂ ਦੇ ਬੋਲ ਨੇ ਮੈਂ ਉਸੇ ਤਰੀਕੇ ਦੇ ਨਾਲ ਉਹ ਪੜ੍ਹਨਾ ਚਾਹੂੰਗਾ ਅਤੇ ਤੁਸੀਂ ਉਹਨਾਂ ਨੂੰ ਜ਼ਰੂਰ ਰਿਸਪੌਂਡ ਕਰਿਓ ਉਸ ਹਿਸਾਬ ਨਾਲ। ਤਾਹਿਰ ਅਬਾਸ डिस्ट्रिक्ट जेलम तो लिखते मैं रिस्पेक्टेबल अमरजीत सिंह से एक ज़ाती अपनी फीलिंग्स जो हर पाकिस्तानी स्पेशली पाकिस्तानी पंजाबी की फीलिंग है वो पूछना चाहता हूँ। सर, हम लोग क्यों आप लोगों की इतनी इज़्ज़त करते हैं? मेरा मतलब है जब कोई भी सिख पगड़ी बांधकर हमारे सामने आता है तो दिल करता है कि हम इनसे बात करें, इनके गले मिलें, इन्हें खिलाएं पिलाएं, इनकी इज़्ज़त करें, इनकी खिदमत करें, इवन कि हम उससे जानते भी नहीं होते। मैं दुबई में जॉब करता था तो वहाँ भी बहुत से सिख दोस्तों की मदद की, उनको होटल्स में खिलाया पिलाया, खूब इंजॉय किया। मैं सिर्फ ये पूछना चाहता हूँ कि सर ऐसी फीलिंग्स हमारे अंदर क्यों हैं? आप हम में से हैं या हम आप में से हैं? मैं आपके जवाब की शिद्दत से इंतज़ार कर रहा हूँ। ਸਭ ਤੋਂ ਪਹਿਲਾਂ ਤਾਂ ਅਸੀਂ ਤਾਹਿਰ ਅਬਾਸ ਸਾਹਿਬ ਜਿਹੜੇ ਜ਼ਿਲ੍ਹਾ ਜੇਹਲਮ ਪਾਕਿਸਤਾਨ ਤੋਂ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਆਪਣੇ ਜਜ਼ਬਿਆਂ ਨੂੰ, ਆਪਣੇ ਖੂਬਸੂਰਤ ਦਿਲ ਦੇ ਵਿੱਚ ਭਰੀ ਹੋਈ ਮੁਹੱਬਤ ਨੂੰ ਕੁਝ ਲਫ਼ਜ਼ਾਂ ਦੇ ਵਿੱਚ ਹੀ ਬਿਆਨ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਅਸੀਂ ਸਾਰੇ ਉਸ ਪੰਜਾਬ ਦੀ ਤਹਿਜ਼ੀਬ ਜਿਹੜੀ ਲਗਭਗ 4-5 ਹਜ਼ਾਰ ਸਾਲ ਤੋਂ ਜਿਹੜਾ ਹੈ ਉਸ ਦੀ ਇੱਕ ਆਪਣੀ ਹੋਂਦ ਰਹੀ, ਉਸ ਦੇ ਵਾਰਸ ਹੈ ਜੀ। ਉਹ ਧਰਤੀ ਜਿਹੜੀ ਇੱਕ ਮੀਟਿੰਗ ਪੁਆਇੰਟ ਵੀ ਸੀ ਅੱਡ ਸਿਵਲਾਈਜੇਸ਼ਨਸ ਦਾ, ਕਿਉਂਕਿ ਲਗਾਤਾਰਤਾ ਨਾਲ ਦਰਾ ਖੈਬਰ ਤੋਂ ਜਿਹੜੇ ਲੋਕ ਆਉਂਦੇ ਰਹੇ, ਕਬੀਲੇ ਆਉਂਦੇ ਰਹੇ, ਉਹ ਉਸ ਥਾਂ ਦੇ ਉੱਤੇ ਮਿਕਸ ਹੁੰਦੇ ਰਹੇ। ਇਹੀ ਕਾਰਨ ਹੈ ਕਿ ਜਦੋਂ ਅਸੀਂ ਪੰਜਾਬੀ ਜ਼ਬਾਨ ਦੇਖਦੇ ਹਾਂ ਇਹ ਇੰਨੀ ਅਮੀਰ ਜ਼ਬਾਨ ਹੈ। ਬੇਸ਼ੱਕ ਇਸ ਨੂੰ ਸਟੇਟ ਪੈਟਰਨੇਜ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਲੰਬੀ ਸਟਰਗਲ ਤੋਂ ਬਾਅਦ ਸਿੱਖਾਂ ਨੇ ਦਵਾਈ, ਲੇਕਿਨ ਕਦੇ ਵੀ ਇਹ ਜਿਹੜੀ ਹੈ ਸਟੇਟ ਲੈਂਗੁਏਜ ਦੇ ਤੌਰ 'ਤੇ ਇਸ ਨੂੰ ਨਹੀਂ ਸੀ ਮਾਨਤਾ ਮਿਲੀ। ਲੇਕਿਨ ਇਹਦੇ ਬਾਵਜੂਦ ਜੇ ਅੱਜ ਵੀ ਪੰਜਾਬੀ ਜ਼ਬਾਨ ਚਾਰੇ ਪਾਸੇ ਬੋਲੀ ਜਾਂਦੀ ਹੈ, ਥਰਾਈਵ ਕਰਦੀ ਹੈ, ਭਾਵੇਂ ਕਿਤੇ ਵੀ ਤੁਸੀਂ ਦੁਨੀਆ ਦੇ ਖਿੱਤੇ 'ਚ ਦੇਖੋ, ਤੇ ਫਿਰ ਇਹ ਦੱਸਦੀ ਹੈ ਕਿ ਵੀ ਇਸ ਤਹਿਜ਼ੀਬ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਨੇ। ਔਰ ਜ਼ਾਹਰ ਹੈ ਕਿ ਲਗਭਗ 1450 ਸਾਲ ਪਹਿਲਾਂ ਇਸਲਾਮ ਦੀ ਆਮਦ ਦੇ ਨਾਲ ਜਿਹੜੇ ਇਸ ਖਿੱਤੇ ਦੇ ਵਿੱਚ ਵੀ ਇਸਲਾਮ ਦਾ ਜਿਹੜਾ ਇਹਨੂੰ ਮੰਨਣ ਵਾਲੇ ਜਿਹੜੇ ਨੇ ਉਹਨਾਂ ਦੀ ਹੋਂਦ ਹੋਈ। ਔਰ ਉਸ ਤੋਂ ਪਹਿਲਾਂ ਉਹ ਇਸ ਧਰਤੀ ਦੇ ਉੱਤੇ 5 ਦਰਿਆਵਾਂ ਦਾ ਜਿਹੜਾ ਜਾਂ ਸਪਤ ਸਿੰਧੂ ਜਿਸ ਦਾ ਪਹਿਲਾ ਨਾਂ ਸੀ, ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਇਹਨਾਂ ਸਦੀਆਂ ਦੇ ਵਿੱਚ ਹੁੰਦੀਆਂ ਚਲੀਆਂ ਗਈਆਂ। ਪਰ ਮੈਂ ਕੱਟ ਸ਼ਾਰਟ ਕਰਾਂ ਕਿ ਲਗਭਗ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਆਮਦ ਇਸ ਧਰਤੀ ਦੇ ਉੱਤੇ ਹੀ ਹੁੰਦੀ ਹੈ। ਨਨਕਾਣਾ ਸਾਹਿਬ ਦੀ ਜਿਹੜੀ ਹੈ ਉਹ ਪਵਿੱਤਰ ਧਰਤੀ, ਬੜੀ ਪਾਵਨ ਧਰਤੀ, ਪਾਕੀਜ਼ਗੀ ਵਾਲੀ ਧਰਤੀ। ਔਰ ਗੁਰੂ ਨਾਨਕ ਸਾਹਿਬ, ਹੁਣ ਜਦੋਂ ਅਸੀਂ ਇਹ ਸਾਂਝਾਂ ਦੀ ਗੱਲ ਕਰਦੇ ਹਾਂ, ਔਰ ਜਿਵੇਂ ਤਾਹਿਰ ਅਬਾਸ ਸਾਹਿਬ ਨੇ ਕਿਹਾ ਵੀ ਕਿਉਂ ਇੱਕ ਸਿੱਖ ਦੀ ਪੱਗ ਦੇਖਦੇ ਹਾਂ, ਸਿੱਖ ਨੂੰ ਦੇਖਦੇ ਹਾਂ,
ਇੱਕ ਮੁਹੱਬਤ ਦਾ ਅੰਦਰ ਦਰਿਆ ਉਮੜਦਾ ਹੈ ਔਰ ਉਸ ਦੀ ਖਿਦਮਤ ਕਰਨ ਔਰ ਉਸ ਦੀ ਇੱਜ਼ਤ ਹੁੰਦੀ ਹੈ। ਔਰ ਮੈਂ ਅਕਸਰ ਇਸ ਨੂੰ ਉਹ ਸਾਂਝ ਬਾਬੇ ਨਾਨਕ ਤੇ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਔਰ ਭਾਈ ਮਰਦਾਨੇ ਦੀ ਰਬਾਬ ਹੈ, ਔਰ ਇਹ ਉਹ ਸਾਂਝ ਜਿਹੜੀ ਇਹਨਾਂ ਦੋਨਾਂ ਕੌਮਾਂ ਦੇ ਵਹਾਦਤ ਦੇ ਕਨਸੈਪਟ ਦੇ ਨਾਲ, ਜਿਹੜੀ ਇੱਕ ਰੱਬ ਦੇ ਵਿੱਚ ਯਕੀਨ ਦੇ ਕਨਸੈਪਟ ਦੇ ਨਾਲ, ਜਿਹੜੀ ਗੁਰੂ ਨਾਨਕ ਸਾਹਿਬ ਨੇ ਜਿਹਦੀ ਨੀਂਹ ਰੱਖੀ, ਜਿਸ ਨੂੰ ਅਲਾਮਾ ਇਕਬਾਲ ਨੇ ਫਰਮਾਇਆ ਕਿ ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। ਹੁਣ ਇਹੀ ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਪੰਜਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਜਦੋਂ ਉਹਨਾਂ ਨੇ ਇਹ ਆਪਣੇ ਅੰਦਰ ਫੈਸਲਾ ਕੀਤਾ ਕਿ ਭਾਈ ਇੱਕ ਰੱਬ ਦਾ ਘਰ ਬਣਾਉਣਾ ਹੈ ਜਿਸ ਦੇ ਚਾਰ ਦਰਵਾਜ਼ੇ, ਜਿੱਥੇ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਏ, ਚਾਰੋਂ ਦਿਸ਼ਾਵਾਂ ਦੇ ਲੋਕਾਂ ਲਈ, ਚਾਰੋਂ ਵਰਨਾਂ ਦੇ ਲੋਕਾਂ ਲਈ, ਕਿਉਂਕਿ ਰੱਬ ਦੇ ਘਰ 'ਚ ਕਿਸੇ ਨੂੰ ਬਣਨ ਦੇ ਉੱਤੇ ਕੋਈ ਕਿਸੇ ਦੇ ਵੜਨ 'ਤੇ ਰੁਕਾਵਟ ਨਹੀਂ ਹੈ। ਕਬੀਰ ਜਹ ਦਰ ਜਾਵਤ ਹਟਕੇ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ, ਕਿ ਭਾਈ ਐਸਾ। ਤੇ ਉਸ ਹਰਮੰਦਰ ਦਾ ਸੰਗੇ ਬੁਨਿਆਦ ਰੱਖਣ ਦੇ ਲਈ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਨੂੰ ਪਾਲਕੀ ਭੇਜ ਕੇ ਲਾਹੌਰ ਤੋਂ ਜਿਹੜਾ ਉਹ ਸੱਦਾ ਦਿੰਦੇ ਨੇ ਕਿ ਤੁਸੀਂ ਇਸ ਦਾ ਨੀਂਹ ਪੱਥਰ ਰੱਖੋ, ਇਸ ਦੀ ਸੰਗੇ ਬੁਨਿਆਦ ਰੱਖੋ। ਸੋ ਬਾਣੀ ਔਰ ਰਬਾਬ ਦੀ ਸਾਂਝ ਫਿਰ ਹਰਮੰਦਰ ਸਾਹਿਬ ਦੇ ਵਿੱਚ ਨੀਂਹ ਪੱਥਰ ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਸਾਂਝ ਬਣ ਜਾਂਦੀ ਹੈ। ਤੇ ਉਹੀ ਸਾਂਝ ਅੱਗੇ ਤੁਰਦੇ ਆ। 10ਵੇਂ ਪਾਤਸ਼ਾਹ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ, ਭੰਗਾਣੀ ਦੀ ਜੰਗ, ਜਿਹੜੀ ਲਗਭਗ 19-20 ਸਾਲ ਦੀ ਉਹਨਾਂ ਦੀ ਉਮਰ ਹੈ, ਉਹ ਭੰਗਾਣੀ ਦੀ ਧਰਤੀ ਤੇ ਜਿਹੜਾ ਅੱਜ ਪੌਂਟਾ ਸਾਹਿਬ ਦੇ ਨੇੜੇ ਹਿਮਾਚਲ ਦੇ ਵਿੱਚ ਹੈ, ਉਹ ਜੰਗ ਲੜਦੇ ਨੇ। ਤੇ ਪੀਰ ਬੁੱਧੂ ਸ਼ਾਹ ਸਡੌਰੇ ਦੇ ਸੈਯਦ, ਉਹ ਆਪਣੇ 3 ਪੁੱਤਰਾਂ ਔਰ 700 ਤੋਂ ਜ਼ਿਆਦਾ ਮਰੀਦਾਂ ਦੇ ਨਾਲ ਉਸ ਜੰਗ 'ਚ ਗੁਰੂ ਸਾਹਿਬ ਦਾ ਸਾਥ ਦਿੰਦੇ ਨੇ। ਔਰ ਉਹ ਜੰਗ ਹੈ 22 ਧਾਰ ਦੇ ਪਹਾੜੀ ਹਿੰਦੂ ਰਾਜੇ, ਜਿਹੜੇ ਕਿ ਸਿੱਖੀ ਦੇ ਇਸ ਥਾਟ ਨੂੰ, ਜਿਹੜਾ ਸੰਗਤ ਤੇ ਪੰਗਤ ਦੇ ਨਾਲ ਬ੍ਰਾਹਮਣਵਾਦ ਦੀ ਧੁਨੀ 'ਚ ਤੀਰ ਮਾਰਦਾ, ਉਸ ਆਵਾਜ਼ ਨੂੰ ਫੌਜੀ ਤਾਕਤ ਨਾਲ ਖਤਮ ਕਰਨਾ ਚਾਹੁੰਦੇ ਸਨ। ਸੋ ਇਹ ਸਾਂਝ ਫਿਰ ਨਬੀ ਖਾਨ, ਗਰੀ ਖਾਨ, ਉਹ 2 ਪਠਾਨ ਭਰਾ ਜਿਹੜੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਉੱਚਦਾ ਪੀਰ ਦੇ ਰੂਪ ਵਿੱਚ, ਸਾਰਾ ਅਸੀਂ ਉਸ ਵਾਕਿਆ ਤੋਂ ਵਾਕਿਫ ਹੈ। ਔਰ ਇਹ ਫਿਰ ਸ਼ੇਰ ਮੁਹੰਮਦ ਖਾਨ ਦਾ ਹਾ ਦਾ ਨਾਰਾ ਮਾਰਨਾ ਹੋਏ ਔਰ ਲਗਾਤਾਰਤਾ ਨਾਲ, ਜਿਵੇਂ ਤੁਸੀਂ ਜੂਨ 84 ਦੇ ਵੇਲੇ ਜਿਹੜਾ ਅਫਜ਼ਲ ਅਹਿਸਨ ਰੰਧਾਵਾ ਦਾ ਇਹ ਕਿ ਓੜਕ ਮੁੱਕੇਗੀ ਇਹ ਰਾਤ, ਉਸ ਦੇ ਨਾਲ ਲਿਖਿਆ ਗਿਆ। ਸੋ ਇਹ ਮੈਂ ਸਮਝਦਾ ਹਾਂ ਕਿ ਜਿੱਥੇ ਤੌਹੀਦ ਦੀ ਸਾਂਝ ਸਾਨੂੰ ਬੌਂਡ ਕਰਦੀ ਹੈ, ਕਲਚਰ ਪੰਜਾਬੀਅਤ ਜਿਸ ਦੇ ਰਾਖੇ ਬਣ ਕੇ ਸਿੱਖਾਂ ਨੇ ਜਿਹੜਾ ਪੂਰੀ 1 ਸਦੀ ਸੰਘਰਸ਼ ਕੀਤਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਉਸ ਵੇਲੇ ਦੇ ਪੰਜਾਬ 'ਚ ਵੀ, ਜਿਸ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ, 12 ਜਾਂ 13% ਤੋਂ ਜ਼ਿਆਦਾ ਆਬਾਦੀ ਨਹੀਂ ਸੀ, ਪਰ ਉਹ ਤਬਦੀਲੀ ਤਾਂ ਸੰਭਵ ਹੋ ਸਕੀ ਕਿ ਜਿਹੜੀ ਵਾਸਟ ਮੈਜੋਰਿਟੀ ਮੁਸਲਮਾਨ ਸਨ ਉਹ ਸਾਥ ਦਿੰਦੇ ਸੀ, ਉਹਨਾਂ ਦੀਆਂ ਸਿੰਪਥੀ ਸੀ। ਸਿਰਫ ਇੱਕ ਕਾਲਾ ਦੌਰ, ਜਿਸ ਨੂੰ ਮੈਂ ਸਮਝਦਾ ਹਾਂ ਵੀ ਜਿਸ ਦੋਵੇਂ ਪੰਜਾਬਾਂ ਦੇ ਵਾਸੀ ਕਦੇ ਵੀ ਜਿਹੜਾ ਉਹ ਉਹਨਾਂ ਆਪਣੇ ਆਪ ਨੂੰ ਮੁਆਫ ਨਹੀਂ ਕਰ ਸਕਦੇ, ਉਹ 47 ਦਾ ਪਾਗਲਪਨ ਦਾ ਦੌਰ ਸੀ, ਜਦੋਂ ਕਿ ਕਿਵੇਂ ਦੁਸ਼ਮਣ ਨੇ, ਜਿਹੜੀ ਤੀਸਰੀ ਧਿਰ ਸੀ, ਜਿਨ੍ਹਾਂ ਨੇ ਬੜੀ ਚਲਾਕੀ ਦੇ ਨਾਲ ਸਿੱਖ ਲੀਡਰਸ਼ਿਪ ਨੂੰ ਆਪਣੇ ਮੁਫਾਦ ਦੇ ਲਈ ਵਰਤਿਆ, ਆਪਣੀ ਅਡਰੀ ਹੋਂਦ, ਆਪਣਾ ਅਡਰਾ ਮੁਲਕ ਖਾਲਿਸਤਾਨ ਦੀ ਥਾਂ ਉਹ ਉਹਨਾਂ ਦੀ ਢਾਲ ਬਣ ਕੇ ਖਲੋ ਗਏ ਕਿ ਅਸੀਂ ਦੇਸ਼ ਵੰਡਣ ਨਹੀਂ ਦੇਣਾ ਹੈ। ਤੇ ਨਾਲ ਦੀ ਨਾਲ ਫਿਰ ਉਸੇ ਹੀ ਨਫ਼ਰਤ ਦਾ ਸ਼ਿਕਾਰ ਦੋਨੋਂ ਪੰਜਾਬੀ, ਜਿਨ੍ਹਾਂ 'ਚ ਖਾਸ ਤੌਰ 'ਤੇ ਸਿੱਖ ਔਰ ਮੁਸਲਮਾਨ ਹੋਏ। ਇਹ ਇੱਕ ਕਾਲਾ ਧੱਬਾ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਸ ਪੀਰੀਅਡ ਦੇ ਵਿੱਚ ਵੀ, ਜੇ ਅੰਮ੍ਰਿਤਾ ਪ੍ਰੀਤਮ, ਉਸ ਦੇ ਵਿੱਚ 36 ਕਮਜ਼ੋਰੀਆਂ ਹੋਣਗੀਆਂ, ਪਰ ਉਸ ਦਾ ਜਿਹੜਾ ਸ਼ਾਹਕਾਰ ਹੈ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਉਹ ਦੁਖਾਂਤ ਹੈ ਕਿ ਭਾਈ ਕਿਵੇਂ, ਕਿੱਥੇ ਉਹ ਵਾਰਿਸ ਸ਼ਾਹ ਦੀ ਸਾਂਝ, ਕਿੱਥੇ ਉਹ ਮੁਹੱਬਤਾਂ ਦੀ ਧਰਤੀ, ਕਿੱਥੇ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ। ਇਹ ਸਾਂਝਾਂ ਜਿਹੜੀਆਂ ਨੇ, ਉਹ 47 ਦਾ ਦੌਰ ਜ਼ਰੂਰ ਜਿਹੜਾ ਇੱਕ ਵੱਡਾ ਕਲੰਕ ਹੈ, ਪਰ ਮੈਂ ਸਮਝਦਾ ਕਿ ਇਹ ਜਿਹੜੀ ਅੰਦਰਲੀ ਸਾਂਝ ਤੁਰੀ ਆਈ, ਉਹ ਜੂਨ 84 ਤੋਂ ਬਾਅਦ ਜਦੋਂ ਸਿੱਖ ਭਾਰਤੀ ਹਕੂਮਤ ਦੇ ਘੱਲੂਘਾਰੇ ਦਾ ਸ਼ਿਕਾਰ ਹੋਏ, ਦਰਬਾਰ ਸਾਹਿਬ ਤੇ ਹਮਲਾ, ਉਦੋਂ ਇੱਕ ਸਾਡਾ ਵੀ ਵੱਡਾ ਤਬਕਾ ਜਿਹੜਾ ਉਸ ਕਿਸਮ ਦੇ ਨਫ਼ਰਤੀ ਨਿਜ਼ਾਮ ਦੇ ਥੱਲੇ ਨਫ਼ਰਤੀ ਕਹਾਣੀਆਂ ਦੇ ਨਾਲ
47 ਤੋਂ ਬਾਅਦ ਜਿਸ ਕਿਸਮ ਦਾ ਇੱਕ ਬਾਇਜ਼ ਸੈੱਟ ਕੀਤਾ ਗਿਆ ਸੀ, ਹਾਲਾਂਕਿ ਅਸੀਂ ਆਪਣੇ 18ਵੀਂ ਸਦੀ ਦੇ ਇਤਿਹਾਸ ਤੇ ਜਿਹੜਾ ਜ਼ੁਲਮ ਦੇ ਖਿਲਾਫ, ਬੇਸ਼ੱਕ ਉਹ ਮੁਗਲ ਸਨ ਜਾਂ ਦਰਾ ਖੈਬਰ ਪਾਰ ਦੇ ਜਿਹੜੇ ਨੇ ਉਹ ਹਮਲਾਵਰ ਸਨ, ਉਹਨੂੰ ਅਸੀਂ ਰੋਜ਼ਾਨਾ ਅਰਦਾਸ 'ਚ ਯਾਦ ਕਰਦੇ, ਪਰ ਉਹਦੇ 'ਚ ਵੀ ਕਿਉਂਕਿ ਸਿੱਖ ਦਾ ਥਾਟ ਸਰਬੱਤ ਦੇ ਭਲੇ ਦਾ ਸੀ, ਸਾਡੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਨਾਲ ਹਮੇਸ਼ਾ ਹੀ ਹਰ ਅਰਦਾਸ ਦੇ ਅਖੀਰਲੇ ਬੋਲ ਹੁੰਦੇ ਨੇ। ਇਸ ਲਈ ਸਿੱਖਾਂ ਦੇ ਅੰਦਰ ਜਿਹੜਾ ਇੱਕ ਇਸ ਕਿਸਮ ਦਾ ਪਾਰਟ ਜਿਹੜਾ 47 ਦੀ ਨਫ਼ਰਤ ਨੇ ਔਰ ਚਲਾਕ ਦੁਸ਼ਮਣ ਵੱਲੋਂ ਸਿਰਜੇ ਗਏ ਨੈਰੇਟਿਵ ਨੇ ਬਣਾਇਆ ਸੀ, ਉਹ ਜੂਨ 84 ਤੋਂ ਬਾਅਦ ਘਟਣਾ ਸ਼ੁਰੂ ਹੋਇਆ। ਸਿੰਘਾਂ ਦੀ ਆਮਦ ਰਾਵੀ ਪਾਰ, ਔਰ ਜਿਸ ਅੰਦਾਜ਼ ਦੇ ਵਿੱਚ ਅਸੀਂ ਫਿਰ ਦੇਖਦੇ ਹਾਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ, ਔਰ ਫਿਰ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ। ਸੋ ਇਹ ਜਿਹੜੀ ਪਿਆਰ ਦੀ ਕੰਟੀਨਿਊਟੀ ਵਾਲਾ ਸੀ, ਔਰ 47 ਤੋਂ ਪਹਿਲਾਂ ਅੱਜ ਵੀ ਜਿਨ੍ਹਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਹੈ ਦੋਵੇਂ ਪਾਸੇ ਹੀ, ਇਸ ਕਿਸਮ ਜਿਵੇਂ ਪੰਜਾਬੀ ਲਹਿਰ ਹੈ ਜਾਂ ਹੋਰ ਨੇ, ਜਿਹੜੇ 47 ਦੌਰ ਦੇ ਜਿਹੜੇ ਵਿਛੜੇ ਪਰਿਵਾਰ ਨੇ, ਜਿਹੜੇ ਉਹਨਾਂ ਤਕਲੀਫਾਂ 'ਚੋਂ ਨਿਕਲ ਕੇ ਕਈਆਂ ਨੇ ਖੂਨ ਦਾ ਦਰਿਆ ਟੱਪਿਆ, ਉਹ ਆਪੋ ਆਪਣੇ ਮੁਲਕਾਂ ਦੇ ਵਿੱਚ ਪਹੁੰਚੇ, ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਜ਼ਾਹਰ ਹੈ ਔਰਲ ਹਿਸਟਰੀ ਦੇ ਤੌਰ ਦੇ ਉੱਤੇ ਰਿਕਾਰਡ ਹੋ ਰਹੀਆਂ ਨੇ। ਉਸ ਤੋਂ ਤੁਸੀਂ ਦੇਖੋਗੇ ਕਿ ਉਹਨਾਂ 'ਚੋਂ ਬਹੁਤ ਸਾਰੇ ਦੋਵੇਂ ਪਾਸਿਆਂ ਕਹਿਣਗੇ, ਇੱਕ ਸਵਾਲ ਉਹਨਾਂ ਦੇ ਇੰਟਰਵਿਊਰ ਪੁੱਛਦੇ ਨੇ ਕਿ ਜੀ ਅੱਜ ਦਾ ਵਕਤ ਚੰਗਾ ਹੈ ਕਿ ਉਹ ਵੇਲਾ ਚੰਗਾ ਸੀ, ਔਰ 99.9% ਜਿਹੜੇ ਨੇ, ਮੈਂ 0.1% ਫੇਅਰ ਹੋਣ ਲਈ ਕਹਿ ਰਿਹਾ, ਅਦਰਵਾਈਜ਼ 100% ਹੀ ਉਹ ਕਹਿਣਗੇ ਜੀ ਬੇਸ਼ੱਕ ਅੱਜ ਸਾਡੇ ਕੋਲ ਜ਼ਮੀਨ ਵਾਧੂ ਹੈ ਜਾਂ ਅੱਜ ਸਾਡੇ ਕੋਲ ਸਹੂਲਤਾਂ ਨੇ, ਪਰ ਉਹ ਵੇਲੇ ਜਿਵੇਂ ਅਸੀਂ ਸਾਂਝਾਂ 'ਚ ਵਸਦੇ ਸਾਂ, ਜਿਸ ਕਿਸਮ ਦਾ ਪਿਆਰ ਸੀ ਨਾ, ਜੋ ਪਿਆਰ ਇਹ ਦੋਵੇਂ ਪਾਸੇ ਹੀ, ਇਹ ਨਹੀਂ ਹੈ ਕਿ ਕੋਈ ਇੱਕ ਪਾਸੇ ਦਾ ਸਫਰ ਹੈ। ਜਿਹੜੀ ਗੱਲ ਤਾਹਿਰ ਅਬਾਸ ਸਾਹਿਬ ਤੁਸੀਂ ਪੁੱਛੀ ਹੈ ਕਿ ਇਹ ਸਾਡੇ ਬਜ਼ੁਰਗਾਂ ਦੀਆਂ ਵੀ ਉਹ ਸਾਂਝਾਂ ਦੀ ਕਮਾਈ ਔਰ ਸਾਂਝ ਵਾਲੀ ਗੱਲ ਹੈ। ਹਾਂ, ਇੱਕ ਪਾਰਟ ਜ਼ਰੂਰ ਜਿਹੜਾ 47 ਦੌਰ ਦੇ ਵਿੱਚ ਜਿਹੜੇ ਸਾਡੇ ਕੁਝ ਲੋਕ ਉੱਧਰ ਰਹੇ, ਬੱਚੀਆਂ ਉੱਧਰ ਰਹੀਆਂ, ਉਹਨਾਂ ਨੇ ਇਸਲਾਮ ਕਬੂਲ ਕੀਤਾ, ਉਹ ਸਿੱਧੇ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਜਿਹੜਾ ਉਹ ਸਿੱਖ ਵਿਰਸੇ ਦੇ ਨਾਲ ਜੋੜ ਕੇ ਕਿ ਸਾਡੇ ਬਜ਼ੁਰਗ ਇਹ ਸਨ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇਹਦੇ 'ਚ ਕਬੀਲਿਆਂ ਦੀ ਸਾਂਝ ਵੀ ਹੈ। ਜੇ ਅਸੀਂ ਜੱਟ ਕਬੀਲੇ ਦੀ ਗੱਲ ਕਰੀਏ ਤੇ ਜਦੋਂ ਉਹੀ ਜਿਹੜੀਆਂ ਗੋਤਾਂ ਨੇ ਦੋਵੇਂ ਪਾਸੇ ਨੇ, ਤੇ ਉਹ ਬੇਸ਼ੱਕ ਉਹਨਾਂ ਦਾ ਕੋਈ ਸਿੱਧਾ ਸੰਬੰਧ ਨਾ ਵੀ ਹੋਏ, ਲੇਕਿਨ ਉਹ ਆਇਡੈਂਟੀਫਾਈ ਕਰਦੇ ਨੇ ਆਪਣੇ ਆਪ ਨੂੰ ਪੰਜਾਬ ਦੇ ਨਾਲ, ਉਸ ਪ੍ਰਾਈਡ ਦੇ ਨਾਲ। ਪਰ ਮੈਂ ਸਮਝਦਾ ਹਾਂ ਕਿ ਭਾਈ ਇਹ ਜਿਹੜੀ ਮੁਹੱਬਤ, ਮੈਂ ਤਾਂ ਰੂਹਾਨੀ ਆਸਪੈਕਟ ਤੋਂ ਗੱਲ ਸ਼ੁਰੂ ਕੀਤੀ ਕਿ ਬਾਬੇ ਨਾਨਕ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਹਰਮੰਦਰ ਗੁਰੂ ਅਰਜਨ ਸਾਹਿਬ ਔਰ ਸਾਈਂ ਮੀਆਂ ਮੀਰ, ਨਬੀ ਖਾਨ ਗਨੀ ਖਾਨ ਔਰ ਪੀਰ ਬੁੱਧੂ ਸ਼ਾਹ ਦਾ ਡੁੱਲਿਆ ਖੂਨ, ਜਿਹੜਾ ਸਿੱਖ ਖੂਨ ਦੇ ਨਾਲ ਬਰਾਬਰ ਦੇ ਉੱਤੇ ਜਿਹੜਾ ਉਹ ਹਿੰਦੂ ਪਹਾੜੀ ਰਾਜਿਆਂ ਦੇ ਖਿਲਾਫ ਡੁੱਲਦਾ, ਔਰ ਉਸ ਸਾਰੇ ਦੀ ਜਿਹੜੀ ਸਾਂਝ ਹੈ ਉਹ ਦੋਨੋਂ ਪਾਸੇ। ਔਰ ਮੈਂ ਇਹ ਦੇਖਦਾ ਕਿ ਜਿੱਥੇ ਸਾਨੂੰ ਵੀ, ਮੈਂ ਤਾਂ ਟਰੈਵਲ ਅਰਾਊਂਡ ਕਰਦਾ, ਮੈਂ ਦੇਖਦਾ ਵੀ ਜਦੋਂ ਵੀ ਕੋਈ ਪਾਕਿਸਤਾਨੀ ਭਾਵੇਂ ਕਿਸੇ ਹੋਰ ਟਰਮੀਨਲ ਵੱਲ ਜਾ ਰਿਹਾ ਹੋਏ, ਉਹ ਦੇਖਦਾ ਜਿੱਥੇ ਖੜਾ ਉੱਥੋਂ ਹੀ ਉਹ ਹੱਥ ਚੁੱਕਦਾ, ਔਰ ਜਿਹੜੀ ਠੇਠ ਮਿੱਠੀ ਪੰਜਾਬੀ ਦੇ ਵਿੱਚ, ਔਰ ਜੀ ਕਰਦਾ ਕਿ ਭਾਈ ਇਹ ਰੁਕੇ ਗੱਲਾਂ, ਇੱਕਦਮ ਉਹ ਜਿਹੜੀ ਹੈ ਇੱਕ ਦੂਸਰੇ ਦੇ ਨਾਲ ਪਛਾਣ ਬਣਦੀ ਹੈ। ਸ਼ਾਲਾ ਇਹ ਨਫ਼ਰਤਾਂ ਮੁੱਕਣ, ਔਰ ਅਲਟੀਮੇਟਲੀ ਜਦੋਂ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਏਗੀ, ਇਹੀ ਸਾਂਝਾਂ ਖਾਲਿਸਤਾਨ ਔਰ ਪਾਕਿਸਤਾਨ ਦੀਆਂ, ਜਿਨ੍ਹਾਂ ਦੇ ਵਿੱਚ ਜਦੋਂ ਅਸੀਂ ਅਮਰੀਕਾ ਔਰ ਕੈਨੇਡਾ ਦੀ ਸਾਂਝ ਦੀ ਗੱਲ ਕਰਦੇ ਕਿ ਇਸ ਕਿਸਮ ਦੀ ਖੁੱਲ੍ਹ-ਡੁੱਲ ਨਾਲ ਅਸੀਂ ਦੋਨੋਂ ਮੁਲਕਾਂ ਦੇ ਲੋਕ ਵਿਚਰ ਸਕੀਏ, ਉਵੇਂ ਹੀ ਜੱਫੀਆਂ ਪੈਣ, ਉਵੇਂ ਹੀ ਸਾਡਾ ਸਾਂਝਾ ਜਿਹੜਾ ਸਾਰਾ ਸਫ਼ਰ ਹੈ ਹਿਸਟਰੀ ਦਾ, ਉਹੀ ਤਹਿਜ਼ੀਬ ਦਾ, ਉਸ ਨੂੰ ਅਸੀਂ ਮੁੜ ਕੇ ਮਾਣ ਸਕੀਏ। ਕਿਉਂਕਿ ਜਿਨ੍ਹਾਂ ਦੇ ਹੱਥ ਅੱਜ ਹਕੂਮਤ ਹੈ, ਉਹਨਾਂ ਨੇ ਇਹੀ ਨਹੀਂ ਵੀ 75 ਵਰੇ ਉਹ ਕੰਧਾਂ ਖੜੀਆਂ ਕੀਤੀਆਂ। ਜੇ ਹੁਣ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਦਾ ਤੇ ਲਗਭਗ 2 ਮਹੀਨੇ ਦੇ ਵਿੱਚ ਹੀ ਜਦੋਂ ਦੁਬਾਰਾ ਕੋਵਿਡ ਤੋਂ ਬਾਅਦ ਖੁੱਲ੍ਹਿਆ ਤੇ ਆਰਡਰ ਆ ਜਾਂਦੇ ਨੇ ਯਾਤਰੂਆਂ ਦੇ ਨਾਂ, ਹੋਮ ਸੈਕਟਰੀ ਦੀ ਦਿੱਲੀ ਦੀ ਚਿੱਠੀ ਕਿ ਜੀ ਤੁਸੀਂ ਕਿਸੇ ਦੀ ਮਹਿਮਾਨ ਨਵਾਜ਼ੀ ਨਹੀਂ ਕਬੂਲਣੀ, ਕਿਸੇ ਦੇ ਘਰ ਨਹੀਂ ਜਾਣਾ, ਕਿਸੇ ਨਾਲ ਵਾਧੂ ਮਿਲਣਾ ਨਹੀਂ ਹੈ। ਸੋ ਸਾਡੇ ਦੁਸ਼ਮਣ ਨੂੰ ਵੀ ਪਤਾ ਹੈ ਕਿ ਉਸਨੇ ਕੰਧਾਂ ਖੜੀਆਂ ਕੀਤੀਆਂ, ਪਰ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਕੰਧਾਂ ਵੀ ਜਿਹੜੀਆਂ ਨੇ ਨਫ਼ਰਤ ਦੀਆਂ ਇਹਨਾਂ ਨੇ ਖੜੀਆਂ ਕੀਤੀਆਂ। ਦੋ ਆਜ਼ਾਦ ਮੁਲਕ ਖਾਲਿਸਤਾਨ ਔਰ ਪਾਕਿਸਤਾਨ
ਅਸੀਂ ਅਮਰੀਕਾ ਤੇ ਕੈਨੇਡਾ ਵਾਂਗ ਗਵਾਂਢੀ ਮੁਲਕਾਂ ਵਾਂਗ ਵਸਾਂਗੇ। ਸੋ ਤਾਹਿਰ ਅਬਾਸ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਇੱਥੋਂ ਹੀ ਅੱਗੋਂ ਤੋਰਾਂਗੇ।